ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਏ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਏ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਅਗਸਤ 2026 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਰੱਬ ਰੂਹ ਏ ਤੇ ਜ਼ਰੂਰੀ ਏ ਭਈ ਉਹਦੇ ਪਰਸਤਾਰ ਵੀ ਰੂਹ ਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਜਵਾਬੀ ਪੜ੍ਹਾਈ ਇਫਸੀਓਂ। ਇਸ ਲਈ ਮੈਂ ਜਿਹੜਾ ਰੱਬ ਵਿੱਚ ਕੈਦੀ ਹਾਂ ਤੁਹਾਡੇ ਅੱਗੇ ਇਲਤਜਾ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਹੋ ਉਹਦੇ ਮੁਤਾਬਕ ਚਾਲ ਚਲੋ, ਯਾਨੀ ਕਮਾਲ ਫਰੋਤਨੀ ਯਾਨੀ ਹਿਲਮ ਦੇ ਨਾਲ ਤਹਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਤੇ ਇਸ ਕੋਸ਼ਿਸ਼ ਵਿੱਚ ਰਵੋ ਭਈ ਰੂਹ ਦੀ ਯਗਾਨਗੀ ਸੁਲ੍ਹਾ ਦੇ ਬੰਧ ਵਿੱਚ ਬੰਨੀ ਰਵੇ। ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ਹਿਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ, ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਵੋ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਦਰਸੀਵਾਜ਼ ਬਾਈਬਲ ਵਿੱਚੋਂ ਹਿਸਕੀਅਲ। ਖੁਦਾਵੰਦ ਰੱਬ ਇੰਜ ਆਖਦਾ ਏ ਤੇ ਮੈਂ ਨਵੀਂ ਰੂਹ ਤੁਹਾਡੇ ਬਤਨ ਵਿੱਚ ਪਾਵਾਂਗਾ ਤਾਂ ਜੋ ਉਹ ਮੇਰੇ ਆਇਨ ਉੱਤੇ ਟੁਰਨ ਤੇ ਮੇਰਿਆਂ ਹੁਕਮਾਂ ਉੱਤੇ ਅਮਲ ਕਰਨ ਤੇ ਉਹਨਾਂ ਉੱਤੇ ਘਰਬੰਦ ਹੋਣ ਤੇ ਉਹ ਮੇਰੇ ਲੋਕੀ ਹੋਣਗੇ ਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ। ਪਰ ਜਿਨ੍ਹਾਂ ਦਾ ਦਿਲ ਆਪਣੀਆਂ ਨਫ਼ਰਤੀ ਤੇ ਮਕਰੂਹ ਸ਼ੈਵਾਂ ਦਾ ਤਾਲਬ ਹੋ ਕੇ ਉਹਨਾਂ ਦੇ ਮਗਰ ਜਾਂਦਾ ਏ, ਉਹਨਾਂ ਦੇ ਬਾਰੇ ਖੁਦਾਵੰਦ ਰੱਬ ਇੰਜ ਆਖਦਾ ਏ ਕਿ ਮੈਂ ਉਹਨਾਂ ਦੀ ਰਵਸ਼ ਨੂੰ ਉਹਨਾਂ ਦੇ ਸਿਰ ਉੱਤੇ ਹੀ ਲਿਆਵਾਂਗਾ। ਦਾਨੀਏਲ। ਦਾਰਾ ਨੂੰ ਪਸੰਦ ਆਇਆ ਭਈ ਮੁਲਕ ਉੱਤੇ 120 ਨਾਜ਼ਮ ਲਾਵੇ ਜਿਹੜੇ ਸਾਰੇ ਮੁਲਕ ਉੱਤੇ ਹੁਕੂਮਤ ਕਰਨ ਤੇ ਉਹਨਾਂ ਉੱਤੇ 3 ਵਜ਼ੀਰ ਹੋਣ ਜਿਨ੍ਹਾਂ ਵਿੱਚੋਂ ਇੱਕ ਦਾਨੀਏਲ ਵੀ ਸੀ। ਕਿਉਂ ਜੇ ਦਾਨੀਏਲ ਵਿੱਚ ਫਾਜ਼ਲ ਰੂਹ ਸੀ, ਇਸ ਲਈ ਉਹ ਉਹਨਾਂ ਵਜ਼ੀਰਾਂ ਤੇ ਨਾਜ਼ਮਾਂ ਤੋਂ ਅਗਾਂਹ ਲੰਘ ਗਿਆ ਤੇ ਬਾਦਸ਼ਾਹ ਨੇ ਚਾਹਿਆ ਭਈ ਉਹਨੂੰ ਸਾਰੇ ਮੁਲਕ ਉੱਤੇ ਮੁਖਤਾਰ ਬਣਾਵੇ। ਤਦ ਉਹਨਾਂ ਵਜ਼ੀਰਾਂ ਤੇ ਨਾਜ਼ਮਾਂ ਨੇ ਚਾਹਿਆ ਭਈ ਮੁਲਕਦਾਰੀ ਵਿੱਚ ਦਾਨੀਏਲ ਉੱਤੇ ਕਸੂਰ ਸਾਬਤ ਕਰਨ, ਪਰ ਉਹਨਾਂ ਨੂੰ ਕੋਈ ਮੌਕਾ ਜਾਂ ਕਸੂਰ ਨਾ ਮਿਲਿਆ ਕਿਉਂ ਜੇ ਉਹ ਦਿਆਨਤਦਾਰ ਸੀ ਤੇ ਉਹਦੇ ਵਿੱਚ ਕੋਈ ਗਲਤੀ ਤੇ ਤਕਸੀਰ ਨਹੀਂ ਸੀ। ਤਦ ਉਹਨਾਂ ਨੇ ਆਖਿਆ ਭਈ ਅਸੀਂ ਇਸ ਦਾਨੀਏਲ ਨੂੰ ਉਹਦੇ ਰੱਬ ਦੀ ਸ਼ਰੀਅਤ ਦੇ ਇਲਾਵਾ ਕਿਸੇ ਹੋਰ ਗੱਲ ਵਿੱਚ ਕਸੂਰਵਾਰ ਨਹੀਂ ਵੇਖਾਂਗੇ। ਇਸ ਲਈ ਇਹ ਵਜ਼ੀਰ ਤੇ ਨਾਜ਼ਮ ਬਾਦਸ਼ਾਹ ਦੇ ਕੋਲ ਇਕੱਠੇ ਹੋਏ ਤੇ ਉਹਨੂੰ ਇੰਜ ਆਖਣ ਲੱਗੇ ਭਈ ਐ ਦਾਰਾ ਬਾਦਸ਼ਾਹ ਹਮੇਸ਼ਾ ਤੀਕਰ ਜਿਉਂਦਾ ਰਹਿ। ਮੁਲਕ ਦੇ ਸਾਰੇ ਵਜ਼ੀਰਾਂ ਤੇ ਹਾਕਮਾਂ ਤੇ ਨਾਜ਼ਮਾਂ ਤੇ ਮੁਸ਼ੀਰਾਂ ਤੇ ਸਰਦਾਰਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਏ ਭਈ ਖੁਸਰਵਾਨਾ ਆਇਨ ਲਿਆਇਆ ਜਾਵੇ ਤੇ ਇੱਕ ਇਮਤਨਾਈ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਇਹ ਬਾਦਸ਼ਾਹ 30 ਦਿਨਾਂ ਤੀਕਰ ਜਿਹੜਾ ਵੀ ਤੇਰੇ ਇਲਾਵਾ ਕਿਸੇ ਹੋਰ ਮਾਬੂਦ ਜਾਂ ਬੰਦੇ ਤੋਂ ਦਰਖਾਸਤ ਕਰੇ ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇ। ਤੇ ਜਦ ਦਾਨੀਏਲ ਨੂੰ ਪਤਾ ਚੱਲਿਆ ਭਈ ਉਸ ਨਵਿਸ਼ਤੇ ਉੱਤੇ ਦਸਖਤ ਹੋ ਗਏ ਨੇ ਤੇ ਆਪਣੇ ਘਰ ਵਿੱਚ ਆਇਆ ਤੇ ਉਹਦੀ ਕੋਠੀ ਦਾ ਦਰਵਾਜ਼ਾ ਯਰੂਸ਼ਲਮ ਵੱਲ ਖੁੱਲ੍ਹਦਾ ਸੀ। ਉਹ ਦਿਨ ਵਿੱਚ 3 ਵਾਰੀ ਹਰ ਰੋਜ਼ ਗੋਡੇ ਟੇਕ ਕੇ ਰੱਬ ਦੇ ਸਾਹਮਣੇ ਦੁਆ ਤੇ ਸ਼ੁਕਰਗੁਜ਼ਾਰੀ ਕਰਦਾ ਰਿਹਾ। ਤਦ ਇਹ ਲੋਕੀ ਇਕੱਠੇ ਹੋਏ ਤੇ ਵੇਖਿਆ ਭਈ ਦਾਨੀਏਲ ਆਪਣੇ ਰੱਬ ਦੇ ਸਾਹਮਣੇ ਦੁਆ ਤੇ ਇਲਤਜਾ ਕਰ ਰਿਹਾ ਏ। ਇਸ ਲਈ ਉਹਨਾਂ ਨੇ ਬਾਦਸ਼ਾਹ ਦੇ ਕੋਲ ਆ ਕੇ ਉਹਦੇ ਸਾਹਮਣੇ ਉਹਦੇ ਹੁਕਮ ਦਾ ਇੰਜ ਜ਼ਿਕਰ ਕੀਤਾ ਭਈ ਐ ਬਾਦਸ਼ਾਹ, ਕੀ ਤੂੰ ਉਸ ਹੁਕਮ ਤੇ ਦਸਖਤ ਨਹੀਂ ਕੀਤੇ ਭਈ 30 ਦਿਨਾਂ ਤੀਕਰ ਜਿਹੜਾ ਕੋਈ ਤੇਰੇ ਇਲਾਵਾ ਕਿਸੇ ਮਾਬੂਦ ਜਾਂ ਬੰਦੇ ਅੱਗੇ ਦਰਖਾਸਤ ਕਰੇ ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇਗਾ। ਬਾਦਸ਼ਾਹ ਨੇ ਜਵਾਬ ਦਿੱਤਾ ਭਈ ਮਾਦੀਆਂ ਤੇ ਫਾਰਸੀਆਂ ਦੇ ਨਾ ਬਦਲਣ ਵਾਲੇ ਆਇਨ ਦੇ ਮੁਤਾਬਕ ਇਹ ਗੱਲ ਸੱਚ ਏ। ਜਦ ਬਾਦਸ਼ਾਹ ਨੇ ਇਹ ਗੱਲਾਂ ਸੁਣੀਆਂ ਤੇ ਬਹੁਤ ਦੁਖੀ ਹੋਇਆ ਤੇ ਉਹਨੇ ਦਿਲ ਵਿੱਚ ਚਾਹਿਆ ਭਈ ਦਾਨੀਏਲ ਨੂੰ ਬਚਾਵੇ। ਤਦ ਬਾਦਸ਼ਾਹ ਨੇ ਹੁਕਮ ਦਿੱਤਾ ਤੇ ਉਹ ਦਾਨੀਏਲ ਨੂੰ ਲਿਆਏ ਤੇ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ।
ਪਰ ਬਾਦਸ਼ਾਹ ਨੇ ਦਾਨੀਏਲ ਨੂੰ ਆਖਿਆ, ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਏ ਤੈਨੂੰ ਬਚਾਵੇਗਾ। ਤੇ ਬਾਦਸ਼ਾਹ ਸੁਬਹ ਸਵੇਰੇ ਉੱਠਿਆ ਤੇ ਛੇਤੀ ਨਾਲ ਸ਼ੇਰਾਂ ਦੀ ਖੋਹ ਵੱਲ ਗਿਆ, ਤੇ ਜਦ ਖੋਹ ਉੱਤੇ ਅੱਪੜਿਆ ਤੇ ਦੁਖੀ ਆਵਾਜ਼ ਨਾਲ ਦਾਨੀਏਲ ਨੂੰ ਬੁਲਾਇਆ। ਬਾਦਸ਼ਾਹ ਨੇ ਦਾਨੀਏਲ ਨੂੰ ਮੁਖਾਤਬ ਕਰਕੇ ਆਖਿਆ, ਐ ਦਾਨੀਏਲ, ਜਿਉਂਦੇ ਰੱਬ ਦੇ ਬੰਦੇ, ਕੀ ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਏ ਕਾਦਰ ਹੋਇਆ ਵੀ ਤੈਨੂੰ ਸ਼ੇਰਾਂ ਤੋਂ ਬਚਾਵੇ? ਤਦ ਦਾਨੀਏਲ ਨੇ ਬਾਦਸ਼ਾਹ ਨੂੰ ਆਖਿਆ, ਐ ਬਾਦਸ਼ਾਹ, ਹਮੇਸ਼ਾ ਤੀਕਰ ਜਿਉਂਦਾ ਰਹਿ। ਮੇਰੇ ਰੱਬ ਨੇ ਆਪਣੇ ਫਰਿਸ਼ਤੇ ਨੂੰ ਘੱਲਿਆ ਤੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ, ਤੇ ਉਹਨਾਂ ਨੇ ਮੈਨੂੰ ਨੁਕਸਾਨ ਨਹੀਂ ਦਿੱਤਾ, ਕਿਉਂ ਜੇ ਮੈਂ ਉਹਦੇ ਸਾਹਮਣੇ ਬੇਗੁਨਾਹ ਸਾਬਤ ਹੋਇਆ, ਤੇ ਤੇਰੇ ਸਾਹਮਣੇ ਵੀ ਐ ਬਾਦਸ਼ਾਹ ਮੈਂ ਖਤਾ ਨਹੀਂ ਕੀਤੀ। ਇਸ ਲਈ ਬਾਦਸ਼ਾਹ ਬਹੁਤ ਖੁਸ਼ ਹੋਇਆ ਤੇ ਹੁਕਮ ਦਿੱਤਾ ਵੀ ਦਾਨੀਏਲ ਨੂੰ ਉਸ ਖੋਹ ਵਿੱਚੋਂ ਕੱਢੋ। ਇਸ ਲਈ ਦਾਨੀਏਲ ਉਸ ਖੋਹ ਵਿੱਚੋਂ ਕੱਢਿਆ ਗਿਆ ਤੇ ਪਤਾ ਚੱਲਿਆ ਵੀ ਉਹਨੂੰ ਕੁਝ ਨੁਕਸਾਨ ਨਹੀਂ ਹੋਇਆ, ਕਿਉਂ ਜੇ ਉਹਨੇ ਆਪਣੇ ਰੱਬ ਉੱਤੇ ਭਰੋਸਾ ਕੀਤਾ ਸੀ। ਰੋਮੀਓ। ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵੱਲ ਏ ਤੇ ਕੌਣ ਸਾਡਾ ਮੁਖਾਲਫ ਏ? ਰੋਮੀਓ। ਭਈ ਅਸੀਂ ਰੂਹ ਦੇ ਨਵੇਂ ਤਰੀਕੇ ਨਾਲ, ਨਾ ਭਈ ਲਫ਼ਜ਼ਾਂ ਦੇ ਪੁਰਾਣੇ ਤਰੀਕੇ ਨਾਲ ਸੇਵਾ ਕਰਦੇ ਹਾਂ। ਲੂਕਾ। ਫੇਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ, ਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ, ਤੇ ਉਹ ਉਹਨਾਂ ਦੇ ਇਬਾਦਤਖਾਨੇ ਵਿੱਚ ਤਾਲੀਮ ਦਿੰਦਾ ਰਿਹਾ, ਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਤੇ ਉਹ ਨਾਸਰਤ ਵਿੱਚ ਆਇਆ, ਜਿੱਥੇ ਉਹਨੇ ਪਰਵਰਿਸ਼ ਪਾਈ ਸੀ, ਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤਖਾਨੇ ਵਿੱਚ ਗਿਆ ਤੇ ਪੜ੍ਹਨ ਲਈ ਖਲੋਤਾ। ਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ, ਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ, ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਭਈ ਕੈਦੀਆਂ ਨੂੰ ਰਿਹਾਈ ਤੇ ਅੰਨ੍ਹਿਆਂ ਨੂੰ ਬਹਿਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ, ਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ, ਤੇ ਜਿੰਨੇ ਇਬਾਦਤਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ, ਭਈ ਅੱਜ ਇਹ ਨਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਗਲਤੀਓਂ। ਵੇਖ, ਮੈਂ ਪੌਲੁਸ ਤੁਹਾਨੂੰ ਆਖਦਾ ਵਾਂ, ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤਾਂਗ ਕਰਦਾ ਏ ਤੇ ਰੂਹ ਬਦਨ ਦੇ ਖਿਲਾਫ, ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ। ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਟੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ, ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਕ੍ਰਿਸਚਨ ਸਾਇੰਸ ਵਿੱਚ ਰੂਹ ਖਾਸ ਇਸਮ ਦੇ ਤੌਰ ਤੇ ਆਲਾ ਤਰੀਨ ਹਸਤੀ ਦਾ ਨਾਂ ਹੈ। ਇਹਦਾ ਮਤਲਬ ਹੈ ਮਕਦਾਰ ਤੇ ਮਿਆਰ, ਤੇ ਇਹ ਖਾਸ ਰੱਬ ਲਈ ਲਾਗੂ ਹੁੰਦਾ ਹੈ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਾਬੂਦਾਂ ਨੂੰ ਨਾ ਮੰਨੀ। ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ, ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਾਈ, ਨਾ ਮੁਹੱਬਤ ਰੱਖੀ, ਸਵਾਏ ਉਹਦੇ ਜਿਹੜਾ ਰੂਹਾਨੀ ਏ। ਦੂਜੇ ਦੇਵਤਾ ਨਾ ਹੋਣਾ। ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਏ, ਜਿਹਦੇ ਕੋਲ ਉਹੀ ਸਿਆਣ ਏ ਜਿਹੜੀ ਮਸੀਹ ਵਿੱਚ ਵੀ ਸੀ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ, ਮਵਾਦ ਤੇ ਲਗਾਤਾਰੀ ਏ। ਰੂਹ ਨੂੰ ਕੂਵਤ, ਹਜ਼ੂਰੀ ਤੇ ਕੁਦਰਤ ਦੀ ਤੇ ਮੁਕੱਦਸ ਖਿਆਲ, ਮੁਹੱਬਤ ਦੇ ਪਰਾਂ ਦੀ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ, ਜਿਨ੍ਹਾਂ ਦੇ ਕੋਲ ਪਾਕ ਤਰੀਨ ਫਰਮਾਨ ਏ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ
ਭਈ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਜ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ ਫੇਰ ਵੀ ਨਫਸੀ ਨੇ ਅਮਾਨ ਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ। ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਤੇ ਬਹੁਤ ਉੱਚੀ ਏ। ਰੂਹ ਤੇ ਮਾਦਾ ਲੋ ਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ। ਪੌਲੁਸ ਨੇ ਆਖਿਆ, ਰੂਹ ਦੇ ਮੁਤਾਬਕ ਟੁਰੋ ਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਕਿ ਇਨਸਾਨ ਦੀ ਮੁਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਏ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਏ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਆ ਤੇ ਇਨਸਾਨ ਨੂੰ ਇਹ ਪਤਾ ਏ ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾਕਾਰੀ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਤੇ ਨਰਮ ਜ਼ਬਾਨ ਵਾਲੀ ਕਮੀਨਗੀ ਦੇ ਰਾਹੀਂ ਸੁਰਾਗ ਰਸਾਨੀ ਤੋਂ ਬਚ ਸਕਦੀ ਹਾਂ। ਖਾਹਿਸ਼ ਵਿੱਚ ਜਾਨਵਰ, ਜਜ਼ਬੇ ਵਿੱਚ ਧੋਖੇਬਾਜ਼, ਮਕਸਦ ਵਿੱਚ ਚਾਤਰ। ਮੇਰਾ ਮਤਲਬ ਵੀ ਹਯਾਤੀ ਦੇ ਥੋੜ੍ਹੇ ਜਿਹੇ ਵੇਲੇ ਨੂੰ ਇੱਕ ਜਸ਼ਨ ਬਣਾ ਦੇਣੀ ਆ। ਪਾਪ ਕਿੰਨੀ ਚੰਗੀ ਸ਼ੈ ਏ। ਜਿੱਥੇ ਨੇਕ ਇਰਾਦੇ ਦੀ ਉਡੀਕ ਹੁੰਦੀ ਏ ਉੱਥੇ ਪਾਪ ਕਿਵੇਂ ਕਾਮਯਾਬ ਹੁੰਦਾ ਏ। ਇਹ ਜੱਗ ਮੇਰੀ ਬਾਦਸ਼ਾਹਤ ਏ। ਮੈਂ ਮਾਦੇ ਦੀ ਖੂਬਸੂਰਤੀ ਉੱਤੇ ਤਖਤ ਨਸ਼ੀਨ ਆ, ਪਰ ਰੱਬ ਦੀ ਇੱਕ ਛੂਹਣ, ਇੱਕ ਹਾਦਸਾ, ਰੱਬ ਦੀ ਸ਼ਰੀਅਤ ਕਿਸੇ ਵੀ ਵੇਲੇ ਮੇਰਾ ਸਕੂਨ ਬਰਬਾਦ ਕਰ ਸਕਦੀ ਏ। ਕਿਉਂ ਜੇ ਮੇਰੀਆਂ ਸਾਰੀਆਂ ਖਿਆਲੀ ਖੁਸ਼ੀਆਂ ਖਤਰਨਾਕ ਨੇ, ਪਰ ਮੇਰੀ ਬਦਕਿਸਮਤੀ ਉਬਲਦੇ ਹੋਏ ਲਾਵੇ ਵਾਂਗਰ ਮੈਂ ਵੱਧਦੀ ਵਾਂ ਤੇ ਸੁਆਗ ਕਰਨ ਵਾਲੀ ਅੱਗ ਦੀ ਅਜ਼ਮਤ ਦੇ ਨਾਲ ਚਮਕਦੀ ਵਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ, ਮੈਂ ਰੂਹ ਆਂ। ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ। ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ ਕਿਉਂ ਜੇ ਮੈਂ ਲਾਫਾਨੀ ਆਂ। ਪਾਕੀਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾਮੁਕਣ ਵਾਲਾ ਜਲਾਲ, ਇਹ ਸਭ ਮੇਰੇ ਨੇ ਕਿਉਂ ਜੇ ਮੈਂ ਰੱਬ ਆਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣੀ ਵਾਂ ਕਿਉਂ ਜੇ ਮੈਂ ਸੱਚਾਈ ਆਂ। ਮੈਂ ਸਾਰੀਆਂ ਨੇਮਤਾਂ ਸ਼ਾਮਲ ਕਰਦੀ ਤੇ ਦੇਣੀ ਵਾਂ ਕਿਉਂ ਜੇ ਮੈਂ ਪਿਆਰ ਆਂ। ਮੈਂ ਅਜ਼ਲ ਤੇ ਅਬਦ ਤੋਂ ਬਗੈਰ ਹਯਾਤੀ ਦੇਣੀ ਵਾਂ ਕਿਉਂ ਜੇ ਮੈਂ ਹਯਾਤੀ ਆਂ। ਮੈਂ ਸਭ ਤੋਂ ਵੱਡੀ ਆਂ ਕਿਉਂ ਜੇ ਮੈਂ ਸਿਆਣ ਆਂ। ਮੈਂ ਹਰ ਸ਼ੈ ਦਾ ਮਵਾਦ ਆਂ ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਏ, ਦਾਨੀਅਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ ਤੇ ਪੌਲੁਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਂਗੀ ਵਿੱਚ ਟੁਰਦੀ ਏ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਤੇ ਲਾਜ਼ਵਾਲ ਏ। ਇਸ ਵੱਡੀ ਅਸਲੀਅਤ ਦਾ ਅਹਿਸਾਸ ਹੀ ਪੁਰਾਣੇ ਸ਼ਰੀਫ ਲੋਕਾਂ ਦੀ ਤਾਕਤ ਦਾ ਵਸੀਲਾ ਸੀ। ਇਹ ਮਸੀਹ ਸ਼ਫਾ ਵਿੱਚ ਮਦਦ ਦਿੰਦਾ ਏ ਤੇ ਇਹਦੇ ਮਾਲਕ ਨੂੰ ਯਿਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦਾ ਏ। ਤੇ ਰੱਬ ਨੇ ਵੇਖਿਆ ਭਈ ਬਹੁਤ ਚੰਗਾ ਏ। ਸਾਇੰਸ ਪਿਆਰ ਦੀ ਵਲਦੀਅਤ ਤੇ ਮਮਤਾ ਤੇ ਉਹਦੀ ਲਾਮਹਿਦੂਦੀਅਤ ਨੂੰ ਜ਼ਾਹਿਰ ਕਰਦੀ ਏ। ਇਨਸਾਨੀ ਸਲਾਹੀਅਤ ਇਹਦੀ ਰੂਹਾਨੀ ਸ਼ੁਰੂਆਤ ਨੂੰ ਜ਼ਾਹਿਰ ਕਰਦਿਆਂ ਹੋਏ ਰੱਬ ਦੀ ਤਖਲੀਕ ਤੇ ਉਸ ਕੁਵਤ ਤੇ ਹਜ਼ੂਰੀ ਨੂੰ ਸਮਝਣ ਤੇ ਜਾਣਨ ਲਈ ਹੌਲੀ ਏ ਜਿਹੜੀ ਇਹਦੇ ਨਾਲ ਟੁਰਦੀ ਏ। ਇਨਸਾਨ ਲਾਮਹਿਦੂਦ ਨੂੰ ਕਦੀ ਨਹੀਂ ਜਾਣ ਸਕਦੇ ਜਦ ਤੀਕਰ ਵੀ ਉਹ ਪੁਰਾਣੀ ਇਨਸਾਨੀਅਤ ਨੂੰ ਲਾ ਨਹੀਂ ਦਿੰਦੇ ਤੇ ਰੂਹਾਨੀ ਸ਼ਬੀਹ ਤੇ ਸੂਰਤ ਤੀਕਰ ਨਹੀਂ ਅੱਪੜਦੇ। ਲਾਮਹਿਦੂਦੀਅਤ ਨੂੰ ਕੌਣ ਨਾਪ ਸਕਦਾ ਏ? ਰਸੂਲ ਦੀ ਜ਼ੁਬਾਨ ਵਿੱਚ ਅਸੀਂ ਉਹਦਾ ਇਕਰਾਰ ਕਿਵੇਂ ਕਰ ਸਕਦੇ ਹਾਂ ਜਦ ਤੀਕਰ ਅਸੀਂ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅੱਪੜ ਜਾਈਏ। ਇਨਸਾਨ ਇੱਕ ਦਿਨ ਕਾਦਰ ਮੁਤਲਕ ਰੱਬ ਦੇ ਨਾਮ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ। ਫਿਰ ਉਹ ਆਪਣੇ ਬਦਨਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮਾਂਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ ਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ ਤੇ ਸਮਝਣਗੇ।
ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਏ ਭਈ ਹਯਾਤੀ ਰੂਹ ਏ, ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਰੂਹ ਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਏ। ਪਾਪ ਸੱਚਾਈ ਦੇ ਪਾਰੋਂ ਜ਼ਰੂਰੀ ਏ ਤੇ ਬਿਮਾਰੀ ਤੇ ਮੌਤ ਉੱਤੇ ਯਿਸੂ ਨੇ ਫਤਹ ਪਾਈ, ਜਿਨ੍ਹੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਏ। ਇਨਸਾਨ ਨੂੰ ਰੱਬ ਵੱਲ ਮੁਤਵੱਜੋ ਹੋਣਾ ਚਾਹੀਦਾ ਏ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਏ ਤੇ ਲਾਮਤਨਾਹੀ ਦਾ ਮੁਨਾਸਬ ਅਦਰਾਕ ਪਾਉਣਾ ਚਾਹੀਦਾ ਏ ਤਾਂ ਜੋ ਪਾਪ ਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਏ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਛਾਵਰ ਕਰਦਾ ਏ, ਯਾਨੀ ਅਮਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਪਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।